ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਜਿਹੜੇ ਭਾਰਤ ਦੇ ਵਿੱਚ ਹਾਲਾਤ ਬਣੇ ਹੋਏ ਆ, ਜੇ ਪਿਛਲੇ ਕੁਝ ਮਹੀਨਿਆਂ ਦੇ ਸਾਰੇ ਘਟਨਾਕ੍ਰਮ ਦਾ ਅਸੀਂ ਲੇਖਾ ਜੋਖਾ ਕਰਨਾ ਹੋਵੇ ਤਾਂ ਇਹ ਗੱਲ ਹੁਣ ਸਿੱਧੀ ਸਪਸ਼ਟ ਤੌਰ 'ਤੇ ਕਹੀ ਜਾ ਸਕਦੀ ਹੈ ਵੀ ਸਰਕਾਰ ਕਿਤੇ ਨਾ ਕਿਤੇ ਡਾਇਰੈਕਟਲੀ ਜਿਹੜੀ ਹੈ ਉਹ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਤੇ ਉਹਨਾਂ ਦੇ ਭਾਵੇਂ ਉਹ ਧਾਰਾ 370 ਨੂੰ ਹਟਾਉਣ ਦਾ ਮਾਮਲਾ ਹੋਵੇ, ਫਿਰ ਜਿਹੜਾ ਨਾਗਰਿਕਤਾ ਕਾਨੂੰਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈਗਾ ਉਸ ਦੀ ਗੱਲ ਹੋਵੇ, ਜਾਂ ਓਵਰਆਲ ਜਦੋਂ ਅਸੀਂ ਦੇਖ ਰਹੇ ਹਾਂ ਵਿਸ਼ੇਸ਼ ਤੌਰ 'ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਸ ਦੇ ਵਿੱਚ ਕਿਵੇਂ ਜਿਹੜੀ ਇੱਕ ਡਾਇਸੈਂਟ ਦੀ ਵਿਰੋਧ ਦੀ ਆਵਾਜ਼ ਹੈ ਉਹਨੂੰ ਕੁਚਲਣ ਦੇ ਲਈ ਜਿਹੜੀ ਇਹ ਨੀਤੀ ਇੱਕ ਦੇਖਣ ਨੂੰ ਮਿਲ ਰਹੀ ਹੈ। ਇਸ ਬਾਬਤ ਜਿੱਥੇ ਵਿਰੋਧ ਦੀਆਂ ਆਵਾਜ਼ਾਂ ਭਾਰਤ ਭਰ ਦੇ ਵਿੱਚੋਂ ਉੱਠ ਰਹੀਆਂ ਨੇ, ਉੱਥੇ ਹੀ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਇਹਦਾ ਖਾਸਾ ਵਿਰੋਧ ਹੁੰਦਾ ਇਸ ਵਕਤ ਨਜ਼ਰ ਆ ਰਿਹਾ ਹੈ, ਜਿਹੜਾ ਕਿ ਇੱਕ ਚੰਗਾ ਰੁਝਾਨ ਹੈ। ਪਰ ਪਟਿਆਲਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ, ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਉਹਨਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਇਸ ਗੱਲ ਦਾ ਵਿਰੋਧ ਉਸ ਹਿਸਾਬ ਨਾਲ ਨਹੀਂ ਹੋ ਰਿਹਾ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਸੀ, ਭਾਵੇਂ ਉਹ ਪੰਜਾਬ ਦੇ ਲੋਕ ਹੋਣ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ। ਸੋ ਇਹ ਸਾਰੇ ਇਸ਼ੂ ਦੇ ਉੱਤੇ ਅਸੀਂ ਅੱਜ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਵਿਚਾਰ ਚਰਚਾ ਕਰਾਂਗੇ, ਜਿਹੜੇ ਕਿ ਪਟਿਆਲਾ ਤੋਂ ਇਸ ਵਕਤ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਆ। ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਸਰੋਤਿਆਂ ਨੂੰ, TV84 ਦੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਗਾਂਧੀ, ਮੈਂ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ? ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਇਹ ਜਿਹੜੇ ਹਾਲਾਤ ਬਣੇ ਹੋਏ ਆ ਇਸ ਵਕਤ, ਉਹ ਸਿੱਧਾ ਇਹ ਗੱਲ ਕਹਿ ਰਹੇ ਆ ਕਿ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਘੱਟ ਗਿਣਤੀਆਂ ਨੂੰ ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪਿਛਲੇ ਸਾਰੇ ਮਹੀਨਿਆਂ ਦਾ ਜਿਹੜਾ ਘਟਨਾਕ੍ਰਮ ਹੈ ਉਹ ਇਹੀ ਦਰਸਾਉਂਦਾ। ਤੁਸੀਂ ਕਿਵੇਂ ਦੇਖਦੇ ਹੋ ਇਸ ਪਾਰਟ ਨੂੰ, ਖਾਸ ਤੌਰ 'ਤੇ ਜਦੋਂ ਘੱਟ ਗਿਣਤੀਆਂ ਦੇ ਪਰਸਪੈਕਟਿਵ ਤੋਂ ਨਜ਼ਰ ਮਾਰਦੇ ਹਾਂ? ਦੇਖੋ ਜੀ, ਅਮਰਜੀਤ ਸਿੰਘ ਜੀ, ਕਿ ਭਾਰਤ ਬਹੁਤ ਖਤਰਨਾਕ ਹਾਲਤ ਜੋ ਗੁਜ਼ਰ ਰਿਹਾ ਹੈਗਾ ਹੈ। ਵੈਸੇ ਤਾਂ 47 ਤੋਂ ਬਾਅਦ ਲਗਾਤਾਰ ਭਾਰਤ ਵਿੱਚ ਘੱਟ ਗਿਣਤੀਆਂ ਲੈ ਲਓ, ਤੁਸੀਂ ਔਰਤਾਂ ਲੈ ਲਓ ਜਾਂ ਜਿਹੜੇ ਹੋਰ ਹਾਸ਼ੀਏ ਦੇ ਲੋਕ ਨੇ, ਉਹਨਾਂ ਨਾਲ ਕੋਈ ਚੰਗਾ ਵਿਹਾਰ ਨਹੀਂ ਹੁੰਦਾ ਰਿਹਾ। ਪਰ 14 ਤੋਂ ਬਾਅਦ ਜਦੋਂ ਤੇ ਭਾਜਪਾ ਹੁਣ ਸੱਤਾ ਤੇ ਆਈ ਹੈਗੀ ਹੈ, ਉਸ ਤੋਂ ਬਾਅਦ ਗਿਣੇ ਮਿੱਥੇ ਢੰਗ ਨਾਲ ਹੌਲੀ ਹੌਲੀ ਭਾਰਤ ਨੂੰ ਜਿੰਨਾ ਕੁ ਵੀ ਸੰਵਿਧਾਨ 'ਚ ਇੱਕ ਲਿਬਰਲ ਦਾ ਸੰਵਿਧਾਨ ਸੀਗਾ, ਇੱਕ ਮਤਲਬ ਡੈਸੈਂਟ ਦਾ ਸਪੇਸ ਸੀਗਾ, ਰਾਈਟ ਆਫ ਐਕਸਪ੍ਰੈਸ਼ਨ ਸੀਗਾ, ਜਾਂ ਮਤਲਬ ਘੱਟ ਗਿਣਤੀਆਂ ਜਾਂ ਸੈਕੂਲਰ ਕਰੈਕਟਰ ਸੀਗਾ, ਜਾਂ ਫਿਰ ਜਮਹੂਰੀਅਤ ਸੀਗੀ, ਇਕੁਐਲਿਟੀ ਆਫ ਸਿਟੀਜ਼ਨ ਬਿਫੋਰ ਦਾ ਲਾਅ, ਕਿ ਕਾਨੂੰਨ ਸਾਹਮਣੇ ਸਾਰੇ ਸ਼ਹਿਰੀ ਬਰਾਬਰ ਨੇ, ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਲਿੰਗ ਦੇ ਨਾਂ ਤੇ ਕੋਈ ਵਿਤਕਰਾ ਨਹੀਂ ਸੀਗਾ ਕਹਿਣ ਨੂੰ ਸੰਵਿਧਾਨ ਵਿੱਚ। ਉਹ ਜਿਹੜੀਆਂ ਫਾਰਮਲ ਜਾਂ ਮਤਲਬ ਇਹ ਕਹ ਲਓ ਪਾਰਸ਼ਲ ਜਿਹੜੀਆਂ ਧਾਰਾਵਾਂ ਸੀਗੀਆਂ, ਇਹ ਕਿ ਅੱਧ ਸੱਚ ਸੀਗੀਆਂ, ਜਿਨ੍ਹਾਂ ਤੇ ਕਦੀ ਉਸ ਦਾ ਅਮਲ ਵੀ ਨਹੀਂ ਕੀਤਾ ਤੇ ਨਾ ਉਹ ਪੂਰੀ ਤਰ੍ਹਾਂ ਇਹਨਾਂ ਸਾਰੀਆਂ ਗੱਲਾਂ ਤੋਂ ਹਿੰਦੁਸਤਾਨ ਨੂੰ ਮੁਕਤ ਕਰਦੀਆਂ ਸੀਗੀਆਂ, ਉਹਨਾਂ ਨੂੰ ਵੀ ਹੌਲੀ ਹੌਲੀ ਤਰਤੀਬ ਢੰਗ ਨਾਲ, ਇੱਕ ਬੜੇ ਸਿਲਸਿਲੇਵਾਰ ਢੰਗ ਨਾਲ ਉਹਨਾਂ ਨੂੰ ਵੀ ਖਤਮ ਕਰਨ ਦਾ ਰਾਹ ਇਸ ਪਾਰਟੀ ਨੇ, ਜਿਹਦੀ ਸਰਕਾਰ ਨੇ ਫੜਿਆ ਹੈਗਾ। ਤੇ ਇਹਨਾਂ ਨੇ ਪਿਛਲੇ ਸਾਰੇ 5 ਸਾਲ ਦੌਰਾਨ, ਜਦੋਂ ਮੈਂ ਲੋਕ ਸਭਾ ਦਾ ਮੈਂਬਰ ਸੀਗਾ, ਅਸੀਂ ਨੋਟ ਕੀਤਾ ਕਿ ਸਰਕਾਰ ਕੋਈ ਹਰਕਤ 'ਚ ਨਹੀਂ ਆਈ ਜਦੋਂ ਜਿਹੜੇ ਫਰਿੰਜ ਐਲੀਮੈਂਟਸ ਹੈ ਹਿੰਦੂਤਵਾ ਦੇ, ਚਾਹੇ ਉਹ ਬਜਰੰਗ ਦਲ ਹੋਵੇ, ਚਾਹੇ ਉਹ ਸਨਾਤਨ ਸੰਸਥਾ ਹੋਵੇ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੋਵੇ, ਚਾਹੇ ਉਹ ਮੋਰਲ ਪੁਲਿਸਿੰਗ ਸਕੁਐਡ ਹੋਣ ਔਰਤਾਂ ਦੇ ਖਿਲਾਫ, ਚਾਹੇ ਉਹ ਹੋਰ ਮਤਲਬ ਏਦਾਂ ਦੀ ਮੈਂ ਤੁਹਾਨੂੰ ਦਰਜਨਾਂ ਜਥੇਬੰਦੀਆਂ ਗਿਣਾ ਸਕਦਾ, ਨਿੱਕੀਆਂ ਵੱਡੀਆਂ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਤਕਰੀਬਨ ਖੁੱਲ੍ਹ ਦਿੱਤੀ ਗਈ ਹੈਗੀ ਹੈ। ਕਦੇ ਤਾਂ ਇਹਦੇ ਨਾਂ ਤੇ ਲਵ ਜਿਹਾਦ ਦੇ ਨਾਂ ਤੇ, ਕਦੇ ਗੋਰਖਸ਼ਾ ਦੇ ਨਾਂ ਤੇ ਕਦੇ ਮਤਲਬ ਕਿਸੇ ਹੋਰ ਬਹਾਨੇ ਹੇਠ ਕਦੇ ਔਰਤਾਂ ਨੂੰ ਮਤਲਬ ਮਰਿਆਦਾ 'ਚ ਰਹਿਣ ਦੀਆਂ ਨਸੀਹਤਾਂ ਦਿੱਤੀਆਂ ਗਈਆਂ ਹੈਗੀਆਂ, ਤੇ ਕਦੇ ਮਤਲਬ ਦਲਿਤਾਂ ਤੇ ਊਨੇ ਵਿੱਚ ਜਾਂ ਫਿਰ ਮਹਾਰਾਸ਼ਟਰਾ 'ਚ ਨੰਗਾ ਚਿੱਟਾ ਅਤਿਆਚਾਰ ਕੀਤਾ ਗਿਆ, ਮਤਲਬ ਕੁੱਟਿਆ ਗਿਆ, ਨੰਗੇ ਕਰਕੇ ਕੁੱਟਿਆ ਗਿਆ ਹੈਗਾ। ਦਹਿਸ਼ਤ ਪਾਈ ਗਈ ਸਾਰੇ ਗੁਜਰਾਤ ਵਿੱਚ ਊਨੇ ਦੀ ਘਟਨਾ ਨੂੰ ਲੈ ਕੇ, ਜਾਂ ਭੀਮਾ ਕੋਰੇਗਾਂਵ ਵਿੱਚ ਜੋ ਕੁਛ ਉੱਥੇ ਉਹਨਾਂ ਨੇ ਆਪਣੇ ਦਿਨ ਮਨਾ ਰਹੇ ਸੀਗੇ, ਉਹਦੇ ਉਸ ਵੇਲੇ ਜੋ ਗੁੰਡਾਗਰਦੀ ਕੀਤੀ ਗਈ, ਉਲਟਾ ਉਹਨਾਂ ਤੇ ਕੇਸ ਬਣਾਏ ਗਏ। ਸੋ ਬਹੁਤ ਲੰਬਾ ਚੌੜਾ ਇੱਕ
ਹਿੱਸਾ ਲਿਖਿਆ ਜਾ ਸਕਦਾ ਹੈ ਤੇ ਕਿ ਸਾਲ 14 ਤੋਂ ਲੈ ਕੇ 19 ਵਿਚਕਾਰ ਕੀ ਕੁਝ ਭਾਜਪਾ ਨੇ ਇਸ ਦੇਸ਼ ਨੂੰ ਜਿਹੜੀ ਇਹਦੀਆਂ ਦੇਸ਼ ਦੀਆਂ ਵਿਲੱਖਣਤਾਵਾਂ ਸੀਗੀਆਂ, ਜੋ ਉਸ ਦੇਸ਼ ਦੀਆਂ ਅਲੱਗ-ਅਲੱਗ ਜਿਹਨੂੰ ਕਹਿੰਦੇ ਸੀ ਅਨੇਕਤਾ ਤੇ ਏਕਤਾ, ਜੋ ਅਨੇਕਤਾ ਸੀਗੀ ਮੁਲਕ ਦੀ, ਚਾਹੇ ਉਹ ਭਾਸ਼ਾਈ ਵਿਲੱਖਣਤਾਵਾਂ ਸੀ, ਭਾਵੇਂ ਇਲਾਕਾਈ ਸੀਗੀਆਂ, ਭਾਵੇਂ ਉਹ ਕੌਮੀ ਵਿਲੱਖਣਤਾਵਾਂ ਸੀਗੀਆਂ, ਭਾਵੇਂ ਉਹ ਧਾਰਮਿਕ ਵਿਲੱਖਣਤਾਵਾਂ ਸੀਗੀਆਂ, ਭਾਵੇਂ ਉਹ ਸੱਭਿਆਚਾਰਕ ਵਿਲੱਖਣਤਾਵਾਂ ਸੀਗੀਆਂ, ਨਾਰਥ ਈਸਟ ਦੀਆਂ ਜੋ ਨਸਲੀ ਵਿਲੱਖਣਤਾਵਾਂ ਸੀਗੀਆਂ, ਸਾਰਿਆਂ ਨੂੰ ਗਲਾ ਘੁੱਟ ਕੇ ਜਾਂ ਸਾਰਿਆਂ ਨੂੰ ਦਬਾ ਕੇ ਇੱਕ ਹਿੰਦੁਸਤਾਨ ਨੂੰ ਇੱਕ ਰਾਸ਼ਟਰ, ਜਿਸਦਾ ਮਤਲਬ ਹੀ ਸੀਗਾ ਹਿੰਦੂ ਰਾਸ਼ਟਰ ਬਣਾਉਣ ਦੀ ਇੱਕ ਅਮਲ ਸੀਗਾ, ਉਹ ਇਹਨਾਂ ਨੇ ਬਹੁਤ ਪਹਿਲਾਂ ਹੀ ਇੱਕ ਬੜੇ ਸਿੱਧੇ ਢੰਗ ਨਾਲ ਸ਼ੁਰੂ ਕਰਤਾ ਸੀ। ਐਨੀ ਸਰਕਾਰ ਦੀ ਭਾਜਪਾ ਆਪ ਕਰਦੀ ਸੀ, ਪਰ ਜਿਹੜੇ ਫ੍ਰਿੰਜ ਐਲੀਮੈਂਟ ਸੀਗੇ ਹਾਸ਼ੀਏ ਤੇ ਲੋਕੀ ਆਲੇ ਦੁਆਲੇ ਸੀਗੇ, ਉਹਨਾਂ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਹੈਗੀ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਹੈਗਾ। ਚਾਹੇ ਉਹ ਇਹ ਕਵੇ ਕਿ ਰਾਮਜ਼ਾਦੇ ਹਰਾਮਜ਼ਾਦੇ, ਚਾਹੇ ਕਹਿਣ ਕਿ ਪਾਕਿਸਤਾਨ ਚਲ ਜਾਓ, ਮਤਲਬ ਮੈਂ ਤੁਹਾਨੂੰ ਮੈਂ ਗਿਣਾ ਨਹੀਂ ਸਕਦਾ ਕਿ ਕਿੰਨੀਆਂ ਇਨਸਾਨ ਦੇ ਵੀ ਫੈਲਟ ਹਾਰਡ ਕਿ ਮੁਲਕ ਕੀ ਹੋ ਰਿਹਾ, ਸਾਨੂੰ ਬੜਾ ਦੁੱਖ ਹੁੰਦਾ ਸੀ ਕਿ ਮੁਲਕ ਕਿਹੜੇ ਪਾਸੇ ਜਾ ਰਿਹਾ ਹੈਗਾ ਜੀ। ਤੇ ਉਸ ਤੋਂ ਪਹਿਲਾਂ ਵੀ ਜੇ ਦੇਖਿਆ ਜਾਵੇ ਹਿੰਦੁਸਤਾਨ 'ਚ ਅੱਜ ਆਪਾਂ ਬਹੁਤ ਕੁਝ ਕਹਿ ਰਹੇ ਹੈਗੇ, ਉਸ ਤੋਂ ਪਹਿਲਾਂ ਕੋਈ ਇਤਿਹਾਸ ਪੈਣਾ, ਕੋਈ ਸ਼ਾਨਾ ਮੱਤਾ ਇਤਿਹਾਸ ਨਹੀਂ, ਕੋਈ ਮਾਣ ਕਰਨ ਵਾਲਾ ਇਤਿਹਾਸ ਨਹੀਂ ਹੈਗਾ, ਕਿਉਂਕਿ 84 ਦੇ ਦੰਗੇ ਕਾਂਗਰਸ ਵੇਲੇ ਹੋਏ ਨੇ। ਉਸ ਤੋਂ ਪਹਿਲਾਂ ਹਿੰਦੁਸਤਾਨ 'ਚ ਸੈਂਕੜੇ ਮੇਜਰ ਰਾਇਟਸ, ਮਾਈਨਰ ਤਾਂ ਗੱਲੇ ਛੱਡੋ, ਮੇਜਰ ਰਾਇਟਸ ਕਾਂਗਰਸ ਵੇਲੇ ਹੋਏ ਨੇ, ਐਂਟੀ ਮੁਸਲਿਮ। ਉਸ ਤੋਂ ਬਾਅਦ 92 ਚ ਬਾਬਰੀ ਮਸਜਿਦ ਢਈ ਹੈਗੀ ਹੈ, ਕਾਂਗਰਸ ਦਾ ਰਾਜ ਸੀਗਾ, they could act resolutely। ਉਸ ਤੋਂ ਬਾਅਦ ਕਮੇਟੀ ਰਾਈਟਸ ਹੋਏ ਆ, ਬੜੇ ਵੱਡੇ ਰਾਈਟਸ ਹੋਏ ਆ, ਫਿਰ ਹੁਣ ਮੁਜ਼ੱਫਰਨਗਰ ਹੋਏ ਆ, ਚਲੇ ਤਾਂ ਬਾਅਦ ਦੀਆਂ ਗੱਲਾਂ ਨੇ, ਉਹੀ ਹਾਲਾਂਕਿ ਕਾਂਗਰਸ ਵੇਲੇ ਹੋਏ ਹੈਗੇ ਆ, ਹੁਣ ਹੋਏ ਹੈਗੇ ਆ। ਇਸ ਤੋਂ ਪਹਿਲਾਂ ਵੀ ਪਰ ਹੋਏ ਨੇ, ਬੜੇ ਖਤਰਨਾਕ ਦੰਗੇ ਹੋਏ ਨੇ। ਤੇ ਫਿਰ 2002 ਚ ਗੁਜਰਾਤ ਰਾਈਟਸ ਮੋਦੀ ਦੇ ਸ਼ਾਸਨ ਕਾਲ ਹੋਏ ਨੇ, ਗੁਜਰਾਤ ਨਾਲ ਜੁੜ ਕੇ ਗੁਜਰਾਤ ਦੇ ਸਾਰੇ ਸ਼ਹਿਰਾਂ ਚ ਜਿਹੜੇ ਬੜੇ ਮਤਲਬ ਹੌਲਨਾਕ ਜੋ ਇੱਕ ਦੰਗੇ ਹੋਏ ਮੁਸਲਮਾਨਾਂ ਦੇ ਖਿਲਾਫ, ਜੋ ਕਤਲ ਹੋਇਆ ਆਮ, ਜੋ ਨਸਲਕੁਸ਼ੀ ਇੱਥੇ ਕੀਤੀ ਗਈ ਸੀ ਦਿੱਲੀ ਵਿੱਚ, ਉਹੀ ਤਕਰੀਬਨ ਨਸਲਕੁਸ਼ੀ ਦਾ ਜਿਹੜਾ ਚੈਪਟਰ ਸੀਗਾ ਉਹ ਦੁਹਰਾਇਆ ਗਿਆ ਗੁਜਰਾਤ ਵਿੱਚ। ਤੇ ਇਸ ਤੋਂ ਇਲਾਵਾ ਮੁਲਕ ਦੇ ਅਲੱਗ-ਅਲੱਗ ਥਾਵਾਂ ਤੇ ਮੈਂ ਹੁਣ ਕਿੰਨਾ ਕੁ ਤੁਹਾਨੂੰ ਐਗਜ਼ਾਮਪਲ, ਯੂਪੀ ਦਾ ਜੋ ਹੋ ਰਿਹਾ ਉਹ ਤਾਂ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਮੁਸਲਿਮਸ ਨੂੰ। ਤੇ ਇਹਦੇ ਸਮਝਣ ਵਾਲੀ ਗੱਲ ਇਹ ਹੈਗੀ ਹੈ ਕਿ ਕਾਂਗਰਸ ਦੇਸ਼ ਦੀ ਨੈਸ਼ਨਲ ਇੰਟੈਗ੍ਰੇਸ਼ਨ ਦੇ ਨਾਂ ਤੇ ਹੌਲੀ ਮਤਲਬ ਬੜੇ ਸਹਿਜੇ ਇਹ ਸਾਰੇ ਅਮਲ ਨੂੰ ਸਿਰੇ ਚਾੜ ਰਹੀ ਸੀਗੀ, ਔਰ ਜਿਹੜੀਆਂ ਬ੍ਰਾਹਮਣਵਾਦੀ ਹਿੰਦੂ ਤਾਕਤਾਂ ਹੈਗੀਆਂ ਉਹਨਾਂ ਦੀ ਸੁਪਰਮੇਸੀ ਨੂੰ ਜੋ ਕੋਈ ਵੀ ਚੈਲੰਜ ਕਰਦਾ, ਚਾਹੇ ਦਲਿਤ ਚੈਲੰਜ ਕਰਦੇ ਹੈਗੇ, ਚਾਹੇ ਉਹ ਸਿੱਖ ਚੈਲੰਜ ਕਰਦੇ ਹੈ, ਚਾਹੇ ਉਹ ਮੁਸਲਿਮ ਚੈਲੰਜ ਕਰਦੇ ਹੈਗੇ, ਜਿਹੜੇ ਸਮਾਜ ਬਰਾਬਰੀ ਚਾਹੁੰਦੇ ਆ, ਬਰਾਬਰ ਦਾ ਵਿਵਹਾਰ ਚਾਹੁੰਦੇ ਆ, ਬਰਾਬਰ ਦੀ ਇੱਕ ਹਿੱਸੇਦਾਰੀ ਵੀ ਚਾਹੁੰਦੇ ਆ ਤੇ ਬਰਾਬਰ ਦੀ ਅਸਰਸ਼ਨ ਚਾਹੁੰਦੇ ਹੈਗੇ ਆ, ਉਹਨਾਂ ਦੇ ਖਿਲਾਫ ਇੱਕ ਲਗਾਤਾਰ ਮਾਹੌਲ 4-5 ਸਾਲ ਚ ਬਣਾ ਕੇ ਜਿਹੜੀ ਨਵੀਂ ਟਰਮ ਆਈ ਹੈ, ਇਹ ਵੱਧ ਅਗਰੈਸਿਵ ਢੰਗ ਨਾਲ ਹਿੰਦੂਤਵਾ ਦਾ ਏਜੰਡਾ ਉਹ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਕਦੇ ਤਾਂ ਉਹ ਟ੍ਰਿਪਲ ਤਲਾਕ ਦੇ ਨਾਂ ਤੇ ਉਹਦੇ ਬਾਰੇ ਮਤਭੇਦ ਹੋ ਸਕਦੇ ਬਹੁਤ ਲੋਕਾਂ ਦੇ ਕਿ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਪਰ ਜਿਸ ਤਰੀਕੇ ਨਾਲ ਲਿਆਂਦਾ ਗਿਆ ਹੈਗਾ, ਤੇ ਕਦੇ ਉਹ ਮਤਲਬ ਕਸ਼ਮੀਰ ਧਾਰਾ 335A ਨੂੰ ਹਟਾਉਣ ਦੇ ਜਾਂ ਖਤਮ ਕਰਕੇ ਤੇ ਕਸ਼ਮੀਰ ਨੂੰ ਟੋਟੇ ਕਰਕੇ ਉਹਦੇ ਰਾਜ ਦਾ ਦਰਜਾ ਤੋੜ ਕੇ 2 ਯੂਨਿਟ ਟੈਰੀਟਰੀ ਬਣਾਉਣ ਦਾ ਮਾਮਲਾ ਹੋਵੇ, ਤੇ ਭਾਵੇਂ ਉਹ ਹੁਣ ਆ ਕੇ ਮਤਲਬ NRC ਪਹਿਲਾਂ ਸਿਟੀਜ਼ਨ ਅਮੈਂਡਮੈਂਟ ਐਕਟ ਉਹਦੇ ਨਾਲ ਜੋੜ ਕੇ NRC ਤੇ ਉਹਦੇ ਨਾਲ ਜੋੜ ਕੇ ਹੁਣ NPR, ਇਹ ਤਿੰਨਾਂ ਦਾ ਜਿਹੜਾ ਤਰਸ਼ੂਲ ਹੈਗਾ ਹੈ, ਇਹ ਸਾਡੇ ਭਾਰਤ ਦੇ ਲੋਕ ਨੇ ਅਲੱਗ-ਅਲੱਗ ਸੂਬਿਆਂ ਚ ਜਾਂ ਵੀ ਦਾ ਪੀਪਲ ਆਫ ਇੰਡੀਆ ਜਿਹਨੂੰ ਕਹਿੰਦੇ ਹੈਗੇ ਆ, ਉਹਨਾਂ ਦੀ ਜੋ ਇੱਕ ਵੀ ਵਾਲਾ ਕੰਸੈਪਟ ਹੈਗਾ ਉਹਨੂੰ ਮਤਲਬ ਉਹਨੂੰ ਭੰਨ ਕੇ, ਵੀ ਵਾਲੇ ਕੰਸੈਪਟ ਨੂੰ ਭੰਨ ਕੇ, ਅਸੀਂ ਵਾਲੇ ਕੰਸੈਪਟ ਨੂੰ ਭੰਨ ਕੇ ਇਹ ਹੁਣ ਅਲੱਗ-ਅਲੱਗ ਪਛਾਣ ਵੰਡਣਾ ਚਾਹੁੰਦੇ ਆ। ਹਿੰਦੂ ਪਛਾਣ ਹੈ, ਮੁਸਲਿਮ ਪਛਾਣ ਹੈ, ਸਿੱਖ ਪਛਾਣ ਹੈਗੀ ਹੈ, ਔਰ ਉਹਨਾਂ ਚ ਫੇੜ ਪਾ ਕੇ ਜਿਹੜੀ ਇਹ ਕਾਰਪੋਰੇਟ ਸੈਕਟਰ ਦੀ ਲੁੱਟ ਹੈਗੀ ਹੈ ਉਹਨੂੰ ਵਧਾ ਵੀ ਰਹੇ ਨੇ, ਉਹਨੂੰ ਸਿਰੇ ਵੀ ਚਾੜ ਰਹੇ ਨੇ, ਔਰ ਦੇਸ਼ ਨੂੰ ਜਿਹੜਾ ਵਿਦੇਸ਼ੀ ਵਿੱਤੀ ਸਰਮਾਇਆ ਹੈਗਾ ਉਹਦੇ ਕੋਲ ਵੇਚ ਵੀ ਰਹੇ ਨੇ। ਔਰ ਇਹ ਏਜੰਡਾ ਬੜਾ ਖਤਰਨਾਕ ਏਜੰਡਾ ਹੈਗਾ, ਰੁਜ਼ਗਾਰ ਦਾ ਮਾਮਲਾ ਹੈਗਾ, ਲੋਕਾਂ ਦੀ ਮਤਲਬ ਹਿੰਦੁਸਤਾਨ ਦੇ ਭਾਰਤ ਦੇ ਵਿਕਾਸ ਦਾ ਮਾਮਲਾ ਹੈਗਾ ਹੈ, ਕਿਸਾਨੀ ਸੰਕਟ ਹੈਗਾ ਹੈ, ਵਿਦਿਆ ਸਿਹਤ ਜੋ 21ਵੀਂ ਸਦੀ ਹਾਣ ਦੀਆਂ ਸਹੂਲਤਾਂ ਤੋਂ ਸਾਰਾ ਤਕਰੀਬਨ ਜੋ ਗਰੀਬ ਭਾਰਤ ਹੈਗਾ ਹੈ ਉਹ ਹਾਸ਼ੀਏ ਤੇ ਬੈਠਾ ਹੈਗਾ। ਤੇ ਉਸ ਮੌਕੇ ਤੇ ਇੱਦਾਂ ਦਾ ਹਿੰਦੂ ਸ਼ਾਵਰਵਾਦ ਜਾਂ ਕਾਰਪੋਰੇਟ ਮਨੀ, ਕਾਰਪੋਰੇਟ ਕੈਪੀਟਲ ਤੇ ਦੂਜਾ ਰਾਸ਼ਟਰਵਾਦ, ਤੀਜਾ ਰਿਲੀਜੀਅਸ ਫੰਡਾਮੈਂਟਲਿਜ਼ਮ, ਜੋ ਤਿੰਨੇ ਜੁੜ ਜਾਣ ਤਾਂ ਕਿਸੇ ਵੀ ਸਮਾਜ ਵਾਸਤੇ ਚੰਗਾ ਲੱਛਣ ਨਹੀਂ ਹੁੰਦਾ, ਬੜੇ ਖਤਰਨਾਕ ਦਿਨਾਂ ਦਾ ਸੂਚਕ ਹੁੰਦਾ ਹੈਗਾ ਹੈ। ਤੇ ਮੈਂ ਸਮਝਦਾ ਕਿ ਆਪਾਂ ਨੂੰ ਇਹ ਗੱਲ ਪੰਜਾਬੀਆਂ ਨੂੰ, ਇਹ ਮੈਨੂੰ ਲੱਗਦਾ ਕਿ ਮੈਨੂੰ ਉਸ ਗੱਲ ਦਾ ਗਿਲਾ ਵੀ ਹੈਗਾ, ਬਹੁਤ ਸਾਰੇ
ਬੁੱਧੀਜੀਵੀ ਨੇ ਜਿਹੜੇ ਪੰਜਾਬ ਆਏ ਨੇ, ਚਾਹੇ ਰਵੀਸ਼ ਕੁਮਾਰ ਹੋਵੇ, ਚਾਹੇ ਉਹ ਅਪੂਰਵਾਨੰਦ ਜੀ ਹੋਣ ਜਿਹੜੇ ਬਠਿੰਡੇ ਲਿਟ ਫੈਸਟ ਤੇ ਆਏ ਹੈਗੇ ਆ। ਰਵੀਸ਼ ਕੁਮਾਰ ਇੱਥੇ ਚੰਡੀਗੜ੍ਹ ਆਏ ਸੀਗੇ, ਇੱਕ ਮਿਲਕੀ ਦਾ ਫੈਸਟੀਵਲ ਸੀਗਾ, ਬੁੱਕ ਫੈਸਟੀਵਲ ਸੀਗਾ, ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਤੋਂ ਬਹੁਤ ਉਮੀਦਾਂ ਸੀਗੀ ਹਿੰਦੁਸਤਾਨ ਨੂੰ, ਪਰ ਅਜੇ ਤੱਕ ਪੰਜਾਬ 'ਚ ਮਤਲਬ ਉਹ ਹਰਕਤ ਨਜ਼ਰ ਨਹੀਂ ਆ ਰਹੀ ਜਿਹੜੀ ਹਿੰਦੁਸਤਾਨ 'ਚ ਹਰਕਤ ਨਜ਼ਰ ਆ ਰਹੀ ਹੈ। ਮੈਂ ਸਮਝਦਾ ਕਿ ਉਹ ਪੰਜਾਬ ਜਿਹੜਾ ਆਪਣੀ ਵਿਰੋਧੀ ਸੁਰਾਂ ਕਰਕੇ ਜਾਂ ਵਿਦਰੋਹੀ ਸੁਰਾਂ ਕਰਕੇ ਜਾਂ ਕਹਿ ਲਓ ਦੀ ਜੋ ਇੱਕ ਐਕਸਪ੍ਰੈਸ਼ਨ ਦੀ ਹਿਸਟਰੀ ਰਹੀ ਹੈਗੀ ਹੈ, ਜੋ ਬਾਕੀਆਂ ਨਾਲ ਸੁਰ ਰਹੀ ਹੈ ਜ਼ੁਲਮ ਧੱਕੇ ਦੇ ਖਿਲਾਫ, ਚਾਹੇ ਬਾਬੇ ਨਾਨਕ ਦਾ ਉਹ ਪਾਪ ਦੀ ਜੰਨ ਲੈ ਕਾਬਲੋ ਤਾਇਆ ਚੋਰੀ ਮੰਗੇ ਦਾਨ ਵੇ ਲਾਲੋ, ਉਹ ਵਾਕ ਹੁਣ ਭਾਵੇਂ ਬਾਬੇ ਨਾਨਕ ਹੋਰਾਂ ਨੇ ਕਿਹਾ ਵਾ ਕਿ ਤਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਣ ਬੈਠੇ ਸੁੱਤੇ, ਉੱਥੋਂ ਲੈ ਕੇ ਪੀਰੀ ਪੀਰੀ ਸੰਤ ਸਿਪਾਹੀ ਤੇ ਦਸਮ ਗੁਰ ਤੱਕ ਜਾਂਦੇ ਜਾਂਦੇ ਜੋ ਸਿੱਖੀ ਇੱਕ ਧਾਰਮਿਕ ਰੰਗਤ ਤੋਂ ਨਾਲ ਇੱਕ ਸਮਾਜਿਕ ਇਨਕਲਾਬ ਦਾ ਸੰਦ ਬਣਦੀ ਹੈਗੀ ਹੈ, ਉਹਦਾ ਬੀਜ ਬਣਦੀ ਹੈਗੀ ਹੈ। ਔਰ ਉਹ ਜਿਹੜੀ ਕਿ ਵਿਲੱਖਣਤਾ ਸਿੱਖੀ ਦੀ ਹੈਗੀ ਹੈ, ਧਾਰਮਿਕ ਪੱਖ ਦਾ ਮਾਨੀ ਪੱਖ ਅਲੱਗ ਹੈਗਾ, ਜਿਹੜਾ ਉਹਦਾ ਸਮਾਜਿਕ ਇਨਕਲਾਬੀ ਪੱਖ ਹੈਗਾ, ਉਹਦੀ ਗਿਰੀ ਹੈਗੀ ਹੈ, ਉਹਦੇ ਜੇ ਸਾਰਾ ਕੁਛ ਉਸ ਤੋਂ ਬਾਅਦ ਤੋਂ ਲੈ ਕੇ ਪ੍ਰੇਰਨਾ ਲੈ ਕੇ ਜਾਂ ਹੋਰ ਚੰਗੇ ਗੱਲਾਂ ਦੀ ਪ੍ਰੇਰਨਾ ਲੈ ਕੇ ਪੰਜਾਬ ਦਾ ਚਾਹੇ ਗਦਰੀ ਬਾਬੇ ਸੀਗੇ, ਚਾਹੇ ਕੂਕੇ ਸੀਗੇ, ਚਾਹੇ ਬੱਬਰ ਅਕਾਲੀ ਸੀਗੇ, ਚਾਹੇ ਭਗਤ ਸਰਾਭੇ ਸੀਗੇ, ਚਾਹੇ ਨਕਸਲਵਾੜੀ ਲਹਿਰ ਆਈ ਹੈ, ਚਾਹੇ ਫਿਰ ਖਾਲਸਾ ਲਹਿਰ ਆਈ ਹੈ, ਕਿਸੇ ਮਤਭੇਦ ਹੋ ਸਕਦੇ ਆ, ਪਰ ਨੌਜਵਾਨਾਂ ਬਾਕੀਆਂ ਨਾਲ ਸੁਰ ਸੀਗੀ, ਆਏ ਲੜੇ ਮਰੇ ਤੇ ਗਏ। ਮਤਲਬ ਇਹ ਨਹੀਂ ਸੀ ਕਿ ਪੰਜਾਬ ਕਦੀ ਵਿਰੋਧ ਜਾਂ ਮਤਲਬ ਕਿਸੇ ਗਲਤ ਗੱਲ ਦੇ ਖਿਲਾਫ ਨਾ ਖੜਾ ਹੋਇਆ ਹੋਵੇ। ਪੰਜਾਬ ਨੇ ਹਮੇਸ਼ਾ ਹੀ ਮਤਲਬ ਹੁਣ ਨਕਸਲਵਾੜੀ ਮੂਵਮੈਂਟ ਦੀ ਲਹਿਰ ਲੈ ਲਓ, ਪੰਜਾਬ 'ਚ ਕਿਹੜੀ ਪਹਾੜੀ ਟੈਰਨ ਸੀ, ਕਿਹੜੇ ਪਹਾੜੀ ਏਰੀਏ ਸੀ ਗੁਰਿਲਾ ਜੰਗ ਵਾਸਤੇ, ਪਰ ਸਾਰੇ ਹਿੰਦੀ ਹਾਰਟਲੈਂਡ ਤੋਂ ਉੱਪਰੋਂ ਛਾਲ ਮਾਰ ਕੇ ਬੰਗਾਲ ਤੋਂ ਸਿੱਧਾ ਇਨਕਲਾਬੀ ਜਜ਼ਬਾ ਪੰਜਾਬ ਆ ਉਤਰਿਆ ਤੇ ਪੰਜਾਬ 100 ਦੇ ਕਰੀਬ ਨੌਜਵਾਨ ਉਦੋਂ ਪੁਲਿਸ ਮੁਕਾਬਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਉਦੋਂ ਮਾਰੇ ਗਏ। ਸੋ ਪੰਜਾਬ ਦਾ ਇਹ ਬਾਕੀਆਂ ਨਾਲ ਸੁਰ ਸੀਗਾ, ਜਿਹੜਾ ਪੰਜਾਬ ਦਾ ਇੱਕ ਜ਼ੁਲਮ ਧੱਕੇ ਦੇ ਖਿਲਾਫ, ਜਿਹੜਾ ਕਿ ਮੈਂ ਕਹਿੰਦਾ ਕਿ 9ਵੀਂ ਗੁਰੂ ਤੋਂ ਲੈ ਕੇ ਜਦੋਂ ਕਸ਼ਮੀਰੀ ਪੰਡਤ ਆਏ ਨੇ ਕਿ ਸਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ, ਸਾਡੇ ਨਾਲ ਧਾਰਮਿਕ ਤੌਰ ਧੱਕੇ ਦੇ ਰਿਹਾ, ਕਹਿੰਦੇ ਕੋਈ ਨਹੀਂ ਆਪਾਂ ਦੇਖਦੇ ਆਪਾਂ ਲੜਦੇ ਆ ਤੇ ਆਪਣਾ ਸੀਸ ਦੇ ਗਏ। ਉਹ ਮਤਲਬ ਇੱਦਾਂ ਦਾ ਪੰਜਾਬ ਦਾ ਵਿਰਸਾ ਸੀਗਾ। ਔਰ ਸਿੱਖ ਦਾ ਇਕੱਲੀ ਹੀ ਨਹੀਂ, ਸਿਧਾਂਤਕ ਗਤੀਸ਼ੀਲਤਾ ਇੰਨੀ ਸੀਗੀ ਕਿ ਉਹ ਜਨੇਊ ਜਿਹੜੇ ਮਤਲਬ ਬਾਬੇ ਨਾਨਕ ਜੀ ਦਾ ਮਜ਼ਾਕ ਉਡਾਇਆ ਸੀਗਾ, ਉਸ ਜਨੇਊ ਦੀ ਰੱਖਿਆ ਖਾਤਰ ਜਿਹੜਾ ਕਿ ਸੰਕੇਤਕ ਹੈਗਾ, ਉਹ ਸੰਕੇਤਕ ਹੈ ਜਨੇਊ ਜੀ। ਮਸਲਾ ਹੈਗਾ ਕਿ ਕੌਣ ਜ਼ੁਲਮ ਕਰ ਰਿਹਾ, ਕੀ ਤੇ ਜ਼ੁਲਮ ਹੋ ਰਿਹਾ, ਤੇ ਜ਼ੁਲਮ ਕਰਨ ਦੇ ਖਿਲਾਫ ਤੇ ਜ਼ੁਲਮ ਹੋ ਰਿਹਾ ਉਹਦੇ ਹੱਕ ਚ ਖੜਨਾ ਤੇ ਵੱਡੀ ਕੁਰਬਾਨੀ ਦੇਣੀ ਹੈਗੀ। ਸੋ ਇਹਦੀ ਸਿਧਾਂਤਕ ਗਤੀਸ਼ੀਲਤਾ ਕਮਾਲ ਦੀ ਹੈ, ਜਿਹੜੀ ਕਿ ਪਹਿਲੇ ਤੋਂ 9ਵੇਂ ਗੁਰੂ ਵਿਚਕਾਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਪਰ ਅੱਜ ਜੋ ਸਿੱਖ ਪੰਥ ਹੈਗਾ, ਮੈਨੂੰ ਗੱਲ ਦਾ ਦੁੱਖ ਹੈਗਾ ਕਿ ਪੰਥਕ ਧਿਰਾਂ ਚੋਂ ਜਿੰਨਾ ਪ੍ਰਤੀਰੋਧ ਜਿੰਨਾ ਵਿਰੋਧ ਆਉਣਾ ਚਾਹੀਦਾ ਸੀਗਾ, ਇਹ ਠੀਕ ਹੈ ਕਿ ਜੋ ਬਾਦਲ ਕੇ ਹੈਗੇ ਆ ਇਹ ਅੱਜ ਭਾਜਪਾ ਦੀ ਗੋਦੀ 'ਚ ਬੈਠੇ ਹੈਗੇ ਆ। ਪੰਜਾਬ ਦੇ ਹਿੱਤ ਨੂੰ ਜੋ ਬਾਦਲ ਜਿਹੜੇ ਕਿਸੇ ਵੇਲੇ ਫੈਡਰਲਿਜ਼ਮ ਨੂੰ ਜਾਂ ਰਾਜਾਂ ਦੇ ਵੱਧ ਅਧਿਕਾਰਾਂ ਨੂੰ ਜਾਂ ਰਾਜਾਂ ਦੀ ਖੁਦ ਮੁਖਤਿਆਰੀ ਨੂੰ ਜਾਂ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਉਹਦਾ ਹੋਕਾ ਦਿੰਦੇ ਰਹੇ, ਅਨੰਦਪੁਰ ਸਾਹਿਬ ਦਾ ਮਤਾ ਲਿਆਉਂਦੇ ਰਹੇ 2-2 ਵਾਰ, ਅੱਜ ਉਹ ਅਕਾਲੀ ਦਲ ਉਹ ਬਾਦਲ ਕੇ ਅੱਜ ਉਹ ਭਾਜਪਾ ਦੀ ਗੋਦੀ ਚੜ ਕੇ ਅੱਜ ਉਹ ਹਿੰਦੂਤਵਾ ਦਾ ਰਾਗ ਅਲਾਪ ਰਹੇ ਹੈਗੇ ਆ, RSS ਦੀ ਗੋਦੀ ਚੜੇ ਬੈਠੇ ਹੈਗੇ ਆ, ਜਿਹੜਾ ਕਿ ਪੰਜਾਬ ਵਾਸਤੇ ਇੱਕ ਇੰਨਾ ਜਿਹਾ ਪੰਜਾਬ ਨੂੰ ਇੰਨਾ ਮਤਲਬ ਕਾਲਾ ਲਿਆਏ ਆ ਪੰਜਾਬ ਦੇ ਇਤਿਹਾਸ ਵਿੱਚ, ਸਿਆਸੀ ਇਤਿਹਾਸ ਵਿੱਚ, ਜਿਹਦਾ ਜਿੰਨਾ ਵਰਣਨ ਕੀਤਾ ਜਾਵੇ ਉਹਨਾਂ ਘੱਟ ਹੈਗਾ, ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਹੈਗੀ ਹੈ। ਕਾਂਗਰਸ ਦਾ ਵਿਰੋਧ ਵੀ ਜਿਹੜਾ ਹੈਗਾ ਆ, ਸੈਂਟਰ ਜਿਹਦੀ ਕੋਈ ਹਾਈ ਕਮਾਂਡ ਦਾ ਵਿਰੋਧ ਹੈ, ਕਾਂਗਰਸੀ ਵਿਰੋਧ ਹੈਗਾ ਹੈ। ਜੇ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਹੈਗੀ ਹੈ ਕਿ ਜੇ ਇੱਕ ਆਰਗੇਨਾਈਜ਼ਡ ਸੰਗਠਿਤ ਵਿਰੋਧ ਹੋਇਆ ਹੈਗਾ, ਚਾਹੇ ਕਸ਼ਮੀਰ ਦੇ ਮਾਮਲੇ ਚਾਹੇ ਹੁਣ NRC ਕਸ਼ਮੀਰ ਮਾਮਲੇ ਜ਼ਿਆਦਾ ਸੀਗਾ, NRC CAA ਤੇ NPR ਦੇ ਖਿਲਾਫ ਘੱਟ ਹੈਗਾ ਹੈ, ਤਾਂ ਉਹ ਨੌਜਵਾਨਾਂ ਦਾ ਔਰ ਖੱਬੇ ਪੱਕੀ ਜਿਹੜੀ ਜਥੇਬੰਦੀਆਂ ਉਹਨਾਂ ਵੱਲੋਂ ਜਿੱਥੇ ਵੀ ਉਹਨਾਂ ਦੀ ਜਿੰਨੀ ਕੋਈ ਤਾਕਤ ਹੈ ਉਹ ਕਰਦੇ ਪਏ ਨੇ। ਪਰ ਫਿਰ ਵੀ ਜਿੰਨਾ ਵਿਆਪਕ ਤੌਰ ਤੇ ਬਾਕੀ ਮੁਲਕ 'ਚ ਹੋ ਰਿਹਾ, ਜੋ ਘਰ ਦੀ ਚਰਚਾ ਬਣੀ ਹੈਗੀ ਹੈ, ਜੋ ਹਰ ਇੱਕ ਨੂੰ ਲੱਗਿਆ ਕਿ ਇਹ ਖਤਰਾ ਅੱਜ ਇਹਨਾਂ ਤੇ ਕੱਲ ਨੂੰ ਦੂਜੇ ਦੇ ਹੋਊਗਾ, ਔਰ ਬਹੁਤ ਸਾਰੇ ਹਿੰਦੂ ਕ੍ਰਿਸਚੀਅਨ ਮੁਸਲਿਮ ਤਾਂ ਹੈ ਹੀ ਮਤਲਬ ਟਾਰਗੇਟ ਪਰ ਔਰ ਸੜਕਾਂ ਤੇ ਵੀ ਹੈਗੇ ਆ, ਬਹੁਤ ਸਾਰੇ ਡੈਮੋਕ੍ਰੈਟ ਜਿਹੜੇ ਮਤਲਬ ਜਮਹੂਰੀ ਮਨ ਹੈਗੇ ਆ, ਜਮਹੂਰੀ ਦਿਮਾਗ ਹੈਗੇ ਆ, ਉਹ ਅੱਜ ਸੜਕਾਂ ਤੇ ਨੇ ਔਰ ਸਰਕਾਰ ਦੀਆਂ ਜੇਲਾਂ ਵੀ ਚੱਲਦੇ ਪਏ ਨੇ, ਡਾਂਗਾ ਵੀ ਖਾਂਦੇ ਪਏ ਨੇ। ਤੇ ਇਹ ਮੈਨੂੰ ਇਸ ਗੱਲ ਦਾ ਗਿਲਾ, ਤੁਸੀਂ ਵੀ ਆਪਣੇ ਦਰਸ਼ਕਾਂ ਨੂੰ ਕਹੋ ਕਿ ਆਓ ਆਪਾਂ ਪੰਜਾਬ ਦੇ ਵਿਰਸੇ ਦੇ ਅਨੁਸਾਰ ਹੀ
ਆਪਾਂ ਇਹਦਾ ਵਿਰੋਧ ਕਰੀਏ, ਪੰਜਾਬ ਦੇ ਵਿਰਸੇ ਨੂੰ ਜਿਉਂਦਾ ਰੱਖੀਏ ਤਾਂ ਕਿ ਅਸੀਂ ਜਦੋਂ ਇਤਿਹਾਸ ਲਿਖਿਆ ਜਾਊਗਾ ਇਸ ਭਾਰਤ ਦਾ ਤਾਂ ਉਦੋਂ ਇਹ ਨਾ ਹੋਵੇ ਕਿ ਜਦੋਂ ਆਹ ਕੁਛ ਹੋ ਰਿਹਾ ਸੀਗਾ ਤਾਂ ਪੰਜਾਬੀ ਕਿੱਥੇ ਸੀਗੇ। ਉਹ ਪੰਜਾਬ ਜਿਹੜਾ ਆਪਣੇ ਸ਼ਾਨਾ ਮੱਤੇ ਵਿਰਸੇ, ਆਪਣੇ ਲੜਾਕੂ ਵਿਰਸੇ, ਆਪਣੇ ਬਾਕੀਆਨਾ ਵਿਰਸੇ ਕਰਕੇ ਜਾਣਿਆ ਜਾਂਦਾ ਸੀਗਾ। ਜੀ ਡਾਕਟਰ ਗਾਂਧੀ, ਜਿਵੇਂ ਤੁਸੀਂ ਜ਼ਿਕਰ ਕੀਤਾ ਜਾਂ ਸ਼ਿਕਵਾ ਵੀ ਜ਼ਾਹਰ ਕੀਤਾ ਪੰਜਾਬ ਦੇ ਸਿਰ ਦੇ ਉੱਤੇ ਜਾਂ ਪੰਜਾਬੀਆਂ ਦੇ ਉੱਤੇ, ਇਹਦੇ ਪਿੱਛੇ ਜੇ ਕਾਰਨ ਦੇਖਣੇ ਹੋਣ ਵੀ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚੋਂ ਇਸ ਲੈਵਲ ਦਾ ਵਿਰੋਧ ਨਹੀਂ ਉਪਜਿਆ ਇਸ ਵਕਤ ਨਜ਼ਰ ਆਉਂਦਾ, ਤਾਂ ਇੱਕ ਗੱਲ ਜਿਹੜੀ ਮੈਨੂੰ ਸਮਝ ਆਉਂਦੀ ਹੈ ਜੇ ਦੇਖਣੀ ਹੋਵੇ ਵੀ ਜਦੋਂ ਹੁਣ ਕਸ਼ਮੀਰ ਦਾ ਇਸ਼ੂ ਸੀ ਉਦੋਂ ਸਾਰਾ ਜਿਹੜਾ ਭਾਰਤ ਸੀ ਉਹ ਚੁੱਪ ਸੀ, ਇਕੱਲਾ ਪੰਜਾਬ ਹੀ ਕਸ਼ਮੀਰ ਦੇ ਪੱਖ ਦੇ ਵਿੱਚ ਖਲੋਤਾ ਸੀ। ਜਾਂ ਜੇ ਅਦਰਵਾਈਜ਼ ਜਦੋਂ ਪੰਜਾਬ 'ਤੇ ਵੀ ਜ਼ੁਲਮਾਂ ਦੀ ਗੱਲ ਹੁੰਦੀ ਹੈ, ਪੰਜਾਬ ਦੇ ਪਾਣੀਆਂ ਦਾ ਇਸ਼ੂ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਤੁਸੀਂ ਵੀ ਇਸ ਇਸ਼ੂ 'ਤੇ ਵੋਕਲ ਰਹੇ ਹੋ, ਤਾਂ ਭਾਵੇਂ ਉਹ ਕੌਂਸਟੀਟਿਊਸ਼ਨ ਦੀ ਇੱਕ ਪਾਸੇ ਉਲੰਘਣਾ ਸੀ ਪਰ ਪੰਜਾਬ ਨੂੰ ਛੱਡ ਕੇ ਜਾਂ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਕਦੇ ਵੀ ਕਿਸੇ ਹੋਰ ਨੇ ਪੰਜਾਬ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ। ਅੱਜ ਜਦੋਂ ਹੁਣ NCR, NRP ਜਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹ ਪੂਰੇ ਭਾਰਤ ਦੇ ਲੋਕਾਂ ਦੇ ਉੱਤੇ ਇਹ ਜਿਹੜਾ ਚੋਟ ਕੱਸਦਾ, ਫਿਰ ਜਿਹੜੀ ਹੈਗੀ ਹੈ ਆਵਾਜ਼ ਪੂਰੇ ਭਾਰਤ ਦੇ ਵਿੱਚੋਂ ਉੱਠਦੀ ਹੈ। ਪਰ ਜਦੋਂ ਗੱਲ ਪੰਜਾਬ ਦੀ, ਕਸ਼ਮੀਰ ਦੀ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਹੋਰ ਇਸ਼ੂਜ਼ 'ਤੇ ਆਉਂਦੀ ਹੈ, ਫਿਰ ਉਹਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਜਾਂ ISI ਦੇ ਨਾਲ ਜੋੜ ਕੇ ਜਿਹੜਾ ਹੈ ਉਹ ਅੱਤਵਾਦ ਦੇ ਨਾਲ ਜੋੜਿਆ ਜਾਂਦਾ, ਜਿਹਦੇ ਕਰਕੇ ਜਿਹੜੇ ਬਾਕੀ ਮੇਨ ਸਟਰੀਮ ਕਮਿਊਨਿਟੀ ਹੈਗੀ ਹੈ ਜਾਂ ਈਵਨ ਖੱਬੇ ਪੱਖੀ ਧਿਰਾਂ ਵੀ ਹੈਗੀਆਂ ਨੇ, ਉਹ ਨਹੀਂ ਆਵਾਜ਼ ਬੁਲੰਦ ਕਰਦੀਆਂ ਜਾਂ ਕਿਤੇ ਨਾ ਕਿਤੇ ਉਹ ਸਰਕਾਰ ਦੇ ਹੱਕ ਦੇ ਵਿੱਚ ਖਲੋਂਦੀਆਂ ਨਜ਼ਰ ਆਉਂਦੀਆਂ ਨੇ। ਇਹ ਇੱਕ ਵੱਡਾ ਕਾਰਨ ਮੈਂ ਸਮਝਦਾ ਕਿ ਪੰਜਾਬ ਦਾ ਇਹ ਸਾਰੇ ਇਸ਼ੂ ਦੇ ਨਾਲ ਜਾਂ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਨਾ ਇਸ ਪਾਸੇ ਨੂੰ ਵੋਕਲ ਹੋਣਾ। ਦੇਖੋ ਜੀ, ਤੁਹਾਡੀ ਗੱਲ ਪਾਰਸ਼ਲੀ ਅੰਸ਼ਕ ਰੂਪ ਵਿੱਚ ਠੀਕ ਹੋ ਸਕਦੀ ਹੈਗੀ ਹੈ, ਪਰ ਮੈਂ ਤੁਹਾਡੇ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਬਹੁਤ ਦੂਰ ਬੈਠੇ ਸ਼ਾਇਦ ਕਰਕੇ ਤੁਹਾਨੂੰ ਪੂਰੀ ਉਸ ਗੱਲ ਦੀ ਪਿੱਛੇ ਨਾ ਮੰਨਦੇ ਹੋਵੇ। ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਂ ਤੁਹਾਡੇ ਇਹ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਗਿਆਨ ਦੀ ਘਾਟ ਹੈ ਇਸ ਮਾਮਲੇ, ਪਰ ਪੰਜਾਬ 'ਚ ਇੰਟਰਸਟਿੰਗਲੀ ਪਿਛਲੇ 4-5 ਸਾਲ 'ਚ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ, ਇਹਨਾਂ 'ਚੋਂ ਕਾਫੀ ਵੱਡੇ ਹਿੱਸੇ ਨੇ ਆਪਣੀ ਦਰੁਸਤੀ ਕੀਤੀ ਹੈਗੀ ਹੈ। ਔਰ ਜੋ ਇਹਦਾ ਹੁਣ ਤੱਕ ਪੰਜਾਬ ਦੀਆਂ ਮੰਗਾਂ ਪ੍ਰਤੀ, ਪੰਜਾਬ ਦੇ ਹੱਕਾਂ ਪ੍ਰਤੀ ਜਾਂ ਫੈਡਰਲਿਜ਼ਮ ਪ੍ਰਤੀ ਜੋ ਵਿਹਾਰ ਰਿਹਾ ਹੈਗਾ, ਖਾਸ ਤੌਰ ਤੇ ਸਿੱਖ ਮੂਵਮੈਂਟ ਦੌਰਾਨ ਜੋ ਇਹਨਾਂ ਨੇ ਮਤਲਬ ਚੁੱਪੀ ਵੱਟੀ ਨੇ ਜਾਂ ਸਿੱਧੇ ਢੰਗ ਨਾਲ ਇਹ ਕੇਂਦਰੀ ਜਿਹੜੇ ਹਾਕਮ ਹੈਗੇ, ਸਰਕਾਰ ਹੈਗੀ ਜੋ ਸੈਂਟਰ ਦੀ, ਉਹਦੇ ਹੱਕ 'ਚ ਨਹੀਂ ਰੋਲ ਪਲੇ ਕੀਤਾ ਹੈਗਾ, ਉਹਦੇ ਉੱਤੇ ਪੁਨਰ ਨਜ਼ਰਸਾਨੀ ਕਰਕੇ ਉਹਨਾਂ ਨੇ ਆਪਣੀ ਦਰੁਸਤੀ ਕੀਤੀ ਹੈਗੀ ਹੈ। ਇਹ ਮੈਂ ਸਮਝਦਾ ਕਿ ਪੰਜਾਬ ਵਾਸਤੇ, ਸਿਆਸਤ ਵਾਸਤੇ ਸ਼ੁਭ ਲੱਛਣ ਹੈਗਾ ਹੈ। ਤੇ ਦੂਜੀ ਗੱਲ ਹੈ ਕਿ ਜਿਹੜਾ ਮਤਲਬ ਹੈ ਕਿ ਪੰਜਾਬ ਵਾਸਤੇ ਕੋਈ ਨਹੀਂ ਬੋਲਿਆ। ਦੇਖੋ, ਹਮੇਸ਼ਾ ਤਾਂ ਸਾਰੀਆਂ ਸੁਸਾਇਟੀਆਂ ਤਾਂ ਹੁਣ ਵੀ ਕੋਈ ਮੋਬਿਲਾਈਜ਼ ਨਹੀਂ ਹੁੰਦੀਆਂ ਹੈਗੀਆਂ, ਪਰ ਇੱਕ ਸੈਕਸ਼ਨ ਹੈਗਾ ਹੈ ਉਹ ਮਤਲਬ ਆਪਣੇ ਧਰਮ ਤੋਂ ਉੱਪਰ ਉੱਠ ਕੇ ਜਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਉਹ ਹਮੇਸ਼ਾ ਹੀ ਇਨਸਾਫ ਵਾਸਤੇ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ ਹੈ। ਤੇ ਜਿਸ ਹੁਣ ਵੀ ਮੈਂ ਦੇਖ ਰਿਹਾ ਕਿ ਚਾਹੇ ਉਹ ਦੀਪਿਕਾ ਪਾਦੂਕੋਣ ਹੋਵੇ, ਚਾਹੇ ਉਹ ਜੋਗਿੰਦਰ ਯਾਦਵ ਹੋਵੇ, ਚਾਹੇ ਉਹ ਅਪੂਰਵਾਨੰਦ ਹੋਵੇ, ਚਾਹੇ ਉਹ ਰਾਮਚੰਦਰ ਗੁਹਾ ਜੀ ਹੋਣ, ਮਤਲਬ ਬਹੁਤ ਸੀਨੀਅਰ ਮਤਲਬ ਜਿਹੜੇ ਹਿਸਟੋਰੀਅਨ ਨੇ, ਹਜ਼ਾਰਾਂ ਆਈ ਕੈਨ ਕਾਊਂਟ। ਜਦੋਂ ਬੰਬੇ ਗਿਆ ਤਾਂ 100 ਜਥੇਬੰਦੀਆਂ ਦੇ ਨੁਮਾਇੰਦੇ ਆਏ ਸੀਗੇ ਔਰ 200 ਬੰਦਾ ਸੀ। ਮੇਧਾ ਪਾਟੇਕਰ ਤੋਂ ਲੈ ਕੇ ਉਮਰ ਖਾਲਿਦ ਤੱਕ, ਕਨਈਆ ਕੁਮਾਰ ਤੋਂ ਲੈ ਕੇ ਜੋਗਿੰਦਰ ਯਾਦਵ ਤੱਕ, ਗਾਂਧੀ ਦੇ ਖੋਰ ਸੀਗੇ ਉੱਥੇ, ਮਤਲਬ ਸੇਵਾ ਦਲ ਕਾਬਿਲ ਦਾ ਮਹਾਰਾਸ਼ਟਰ 'ਚ ਕੰਮ, ਉਹਨਾਂ ਤੋਂ ਲੈ ਕੇ ਮੁਸਲਿਮ ਆਰਗੇਨਾਈਜੇਸ਼ਨ 12-13 ਸੀਗੀਆਂ। ਅਸੀਂ ਮਤਲਬ 100 ਜਥੇਬੰਦੀ ਸੀਗੀ ਹੈਗੀ। ਤੇ ਜਿਸ ਦਿਨ ਦਿੱਲੀ ਗ੍ਰਿਫਤਾਰੀਆਂ ਹੋਈਆਂ ਉੱਧਰ ਵੀ ਜੋਗਿੰਦਰ ਯਾਦਵ ਨੇ ਗ੍ਰਿਫਤਾਰੀ ਦਿੱਤੀ ਹੈਗੀ ਹੈ, ਪ੍ਰਸ਼ਾਂਤ ਭੂਸ਼ਣ ਨੇ ਵੀ ਗ੍ਰਿਫਤਾਰੀ ਦਿੱਤੀ ਹੈ। ਸੋ ਦੇ ਡੈਮੋਕ੍ਰੈਟ ਵੌਇਸ, ਚਲੋ ਵੀ ਸ਼ੁੱਡ ਬੀ ਲਾਰਜ ਹਾਰਟਡ ਐਂਡ ਔਰ ਆਪਾਂ ਨੂੰ ਖਤਰੇ ਦੀ ਗੰਭੀਰਤਾ ਦੇਖਣੀ ਚਾਹੀਦੀ ਹੈਗੀ ਹੈ ਇਸ ਵੇਲੇ, ਮਤਲਬ ਬਹੁਤ ਜ਼ਰੂਰੀ ਹੈਗਾ। ਕਿਉਂਕਿ ਫਿਰ ਜੇ ਇਹੀ ਹੱਲਾ ਜਾਰੀ ਰਿਹਾ ਜਿਹੜਾ ਕਿ ਫਾਸ਼ੀਵਾਦ ਦਾ ਹੈਗਾ ਹੈ, ਤਾਂ ਫਾਸ਼ੀਵਾਦ ਤਾਂ ਕਿਸੇ ਨੂੰ ਬਖਸ਼ਦਾ ਨਹੀਂ ਹੈਗਾ। ਨਿਮੋਲਰ ਦੀ ਕਵਿਤਾ ਹੈਗੀ ਕਿ ਪਹਿਲਾਂ ਉਹ ਯਹੂਦੀਆਂ ਲਈ ਆਏ, ਮੈਂ ਨਹੀਂ ਬੋਲਿਆ ਕਿਉਂਕਿ ਮੈਂ ਯਹੂਦੀ ਨਹੀਂ ਸਾਂ। ਫਿਰ ਉਹ ਕਮਿਊਨਿਸਟਾਂ ਲਈ ਆਈ, ਮੈਂ ਨਹੀਂ ਬੋਲਿਆ, ਕਮਿਊਨਿਸਟ ਨਹੀਂ ਸਾਂ। ਫਿਰ ਉਹ ਟ੍ਰੇਡ ਯੂਨੀਅਨ ਲਈ ਆਏ, ਮੈਂ ਨਹੀਂ ਬੋਲਿਆ ਕਿਉਂਕਿ ਮੈਂ ਟ੍ਰੇਡ ਯੂਨੀਅਨ ਵਿੱਚ ਨਹੀਂ ਸੀਗਾ। ਤੇ ਫਿਰ ਉਹ ਮੇਰੇ ਲਈ ਆਏ, ਪਰ ਕਾਸ਼ ਉਦੋਂ ਤੱਕ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀਗਾ। ਸੋ ਅੱਜ ਉਹ ਮੁਸਲਮਾਨਾਂ ਵਾਸਤੇ ਲੈ ਕੇ ਆ ਰਹੇ ਆ, ਆਬਵੀਅਸਲੀ ਕੱਲ ਤੱਕ ਉਹ ਕਰਦੇ ਵੀ ਰਹੇ ਨੇ ਸਿੱਖਾਂ ਖਿਲਾਫ ਤੇ ਕਰਨਗੇ ਵੀ, ਮਤਲਬ ਕਿਉਂਕਿ ਉਹ ਦੋ ਤਰ੍ਹਾਂ ਨਾਲ ਐਕਟ ਕਰਦੇ ਨੇ। ਉਹਨਾਂ ਨੇ ਮੁਸਲਮਾਨ ਤੇ ਕ੍ਰਿਸਚੀਅਨਾਂ ਨੂੰ ਤੇ ਕਮਿਊਨਿਸਟਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਹੈਗਾ, ਪਹਿਲਾਂ ਮੁਸਲਮਾਨਾਂ ਨੂੰ, ਹੁਣ ਕਮਿਊਨਿਸਟਾਂ ਨੂੰ ਬਣਾਇਆ ਹੋਇਆ, ਤੇ
ਕ੍ਰਿਸਚੀਅਨ ਵੀ ਉਹ ਛੱਡਦੇ ਨਹੀਂ ਕਿ ਸਿਰਫ ਇਸ ਕਰਕੇ ਅਮਰੀਕਾ ਤੋਂ ਨਹੀਂ ਜਾਂ ਪਾਕਿਸਤਾਨ ਦੇ ਮਾਮਲੇ ਕ੍ਰਿਸਚੀਅਨ ਵਰਲਡ ਤੋਂ ਮਦਦ ਲੈਣੀ ਹੈਗੀ ਹੈ, ਸ਼ਾਇਦ ਇਸ ਕਰਕੇ ਅਜੇ ਉਹ ਉਹਨਾਂ ਜ਼ਹਿਰ ਨਹੀਂ ਬੋਲਦੇ ਉਗਲਦੇ ਹੈਗੇ ਆ। ਪਰ ਸਿੱਖਾਂ ਨੂੰ, ਜੈਨੀਆਂ ਨੂੰ, ਬੌਧੀਆਂ ਨੂੰ ਇਹਨਾਂ ਨੂੰ ਗਲਵੱਕੜੀ ਲੈ ਕੇ ਗਲ ਪੁੱਟ ਕੇ ਮਾਰਨਾ ਹੈਗਾ ਜੀ। ਬਿਲਕੁਲ। ਤੇ ਡਾਕਟਰ ਉਹਨਾਂ ਗਾਂਧੀ ਨੂੰ ਸਿੱਧੇ ਮਾਰਨਾ, ਇਹਨਾਂ ਨੂੰ ਕਹਿਣਾ ਹੈ ਹੀ ਸਾਡੇ ਹੈਗੀ ਹੈ। ਇਹਨਾਂ ਜੋ ਚਾਹੇ ਰਾਸ਼ਟਰੀ ਸਿੱਖ ਸੰਗਤ ਰਾਹੀਂ ਕਰਨ, ਚਾਹੇ ਹੋਰ ਹੱਥਕੰਡੇ ਅਪਣਾਉਣ, ਚਾਹੇ ਧਰਮ ਰੁੱਖ ਰੱਖਣ, ਚਾਹੇ ਮੁਸਲਮਾਨਾਂ ਦੇ ਖਿਲਾਫ ਮਤਲਬ ਜਿਵੇਂ ਘਟਨਾ ਹੋਈ ਹੈਗੀ ਹੈ ਨਨਕਾਣਾ ਸਾਹਿਬ ਦੀ ਤੇ ਪਿਸ਼ਾਵਰ ਦੀ, ਜਿੱਥੇ ਮੁੰਡੇ ਨੂੰ ਮਾਰਿਆ ਹੈ ਪੱਤਰਕਾਰ ਦੇ ਭਰਾ ਨੂੰ। ਏਦਾਂ ਦੀਆਂ ਗੱਲਾਂ ਨੂੰ ਪਤਾ ਨਹੀਂ ਕੀ ਕੁਛ ਮੈਨੀਪੂਲੇਟ ਕਰ ਸਕਦੇ। ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਹੱਥ ਕਿੰਨੇ ਲੰਬੇ ਹੈਗੇ, ਸਾਧਨ ਕਿੰਨੇ ਹੈਗੇ, ਸਰੋਤ ਕਿੰਨੇ ਹੈ, ਮੀਡੀਆ ਕਿੰਨਾ ਇਹਨਾਂ ਦੇ ਹੱਥ ਵਿੱਚ ਹੈਗਾ ਹੈ, ਤੇ ਕੁਛ ਵੀ ਮਤਲਬ ਗੋਇਬਲਸ ਵਾਂਗੂ ਝੂਠ ਫੈਲਾ ਕੇ ਇਹ ਲੋਕਾਂ ਦੇ ਮਨਾਂ ਤੇ ਅਸਰ ਪਾ ਸਕਦੇ ਹੈਗੇ। ਸੋ ਆਪਾਂ ਨੂੰ ਐਡੇ ਖਤਰੇ ਦੀ ਜਿਹੜੀ ਗੰਭੀਰਤਾ ਹੈਗੀ ਹੈ ਉਹਨੂੰ ਸਮਝਦਿਆਂ ਹੋਇਆ, ਤੇ ਨਾ ਕਿ ਇਸ ਕਿ ਪੰਜਾਬ ਬਾਰੇ ਘੱਟ ਬੋਲੇ ਨੇ, ਵੱਧ ਬੋਲੇ ਨੇ, ਤੇ ਉਹਦਾ ਤਾਂ ਮਤਲਬ ਕੋਈ ਫੇਜ਼ ਸੀਗੀ ਹਿਸਟਰੀ ਦੀ, ਉਹ ਨਿਕਲ ਗਈ ਹੈਗੀ ਹੈ। ਜਿਹੜੀ ਨਵੀਂ ਫੇਜ਼ ਹਿਸਟਰੀ ਦੀ ਹੈਗੀ ਹੈ, ਜਿੱਥੇ ਮੈਂ ਤਾਂ ਆਪਣੇ ਬਾਰੇ ਦੱਸਦਾ ਕਿ ਮੇਰੇ ਵਿਚਾਰ ਪੰਜਾਬ ਬਾਰੇ ਇੰਨੇ ਨਿਖਰੇ ਨਹੀਂ ਸੀਗੇ, ਇੰਨੇ ਜਾਂ ਮੇਰੇ ਜਿਹੜਾ ਫੈਡਰਲਿਜ਼ਮ ਬਾਰੇ ਮੈਨੂੰ ਵੀ ਇੰਨੀ ਸਮਝ ਨਹੀਂ ਸੀ ਜਿੰਨੀ ਮੈਂ 4-5 ਸਾਲ ਚ MP ਬਣਨ ਤੋਂ ਬਾਅਦ ਗ੍ਰਹਿਣ ਕੀਤੀ ਹੈ। ਸਾਡੇ ਗਰੁੱਪ ਨੇ ਦੇਸ਼ ਪੰਜਾਬ ਬਾਰੇ ਅਸੀਂ ਇੱਕ ਨਜ਼ਰੀਆ ਬਣਾਇਆ, ਉਹਦੇ ਨਾਲ ਜੋੜ ਕੇ ਇੰਡੀਆ ਬਾਰੇ ਇੱਕ ਨਜ਼ਰੀਆ ਬਣਾਇਆ ਕਿ ਇਸ ਤਰ੍ਹਾਂ ਕਿੱਦਾਂ ਚਾਹੀਦਾ, ਵਿਲੱਖਣਤਾਵਾਂ ਦਾ ਮਤਲਬ ਕੀ ਹੈਗਾ, ਡੈਮੋਕ੍ਰੇਸੀ ਦਾ ਮਤਲਬ ਕੀ ਹੈ, ਫੈਡਰਲਿਜ਼ਮ ਦਾ ਮਤਲਬ ਕੀ ਹੈਗਾ। ਮੈਂ ਖੁਦ ਇਵੋਲਵ ਹੋਇਆ, ਮਤਲਬ ਮੈਨੂੰ ਕਹਿ ਚ ਕੋਈ ਚੀਜ਼ ਨਹੀਂ ਹੈਗੀ ਹੈ ਕਿ ਮੈਂ ਖੁਦ ਬੜਾ ਸਿੱਖਿਆ 5 ਸਾਲਾਂ ਔਰ ਮੈਂ ਬਹੁਤ ਬਦਲਿਆ ਹੈਗਾ ਹੈ। ਸੋ ਇਸ ਤਰ੍ਹਾਂ ਅੱਜ ਬਹੁਤ ਲੋਕਾਂ ਨੂੰ ਪੰਥਕ ਧਿਰਾਂ ਨੂੰ ਸੋਚਣ ਦੀ ਲੋੜ ਹੈ, ਸਿੱਖਣ ਦੀ ਲੋੜ ਹੈਗੀ ਹੈ ਕਿ ਕਿਵੇਂ ਸਮੁੱਚੇ ਪੰਜਾਬ ਅੰਦਰ ਕਿਹੜੀ ਸਿਆਸਤ ਕਰਨੀ, ਕਿੱਦਾਂ ਦੀ ਸਿਆਸਤ ਕਰਨੀ ਹੈ, ਤੇ ਭਾਰਤੀ ਸੰਘ ਅੰਦਰ ਆਪਣੇ ਹੱਕਾਂ ਦੀ ਤੇ ਆਪਣੇ ਹਕੂਕ ਦੀ ਤੇ ਗਰੀਬਾਂ ਮਜ਼ਲੂਮਾਂ ਦੀ ਜਿਹੜੀ ਹੱਕਾਂ ਦੀ ਰਾਖੀ ਹੈਗੀ, ਇੱਕ ਵਧੀਆ ਜ਼ਿੰਦਗੀ ਵਾਸਤੇ ਕਿਵੇਂ ਨਵਾਂ ਪੰਜਾਬ ਬਣਾਉਣਾ ਹੈਗਾ, ਨਵੇਂ ਪੰਜਾਬ ਦੀ ਸਿਰਜਣਾ ਕਰਨੀ ਹੈਗੀ ਹੈ। ਔਰ ਉਸ ਵੇਲੇ ਅੱਜ ਦੀ ਤਰੀਕ ਜੋ ਅੱਜ ਖਤਰਾ ਹੈਗਾ ਹੈ ਉਹਦੀ ਗੰਭੀਰਤਾ ਨੂੰ ਸਮਝਦੇ ਹੋਏ ਮੈਨੂੰ ਲੱਗਦਾ ਕਿ ਜ਼ਰੂਰ ਹਰਕਤ ਪੰਜਾਬ ਨੂੰ ਆਉਣਾ ਚਾਹੀਦਾ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਤੁਹਾਡੇ ਵਿਚਾਰ ਇਸ ਬਾਬਤ। ਜਿਵੇਂ ਹੁਣ ਮੋਹਨ ਭਾਗਵਤ ਪਿਛਲੇ ਦਿਨਾਂ ਦੇ ਵਿੱਚ 2 ਵਾਰ ਕਹਿ ਚੁੱਕੇ ਆ ਕਿ ਭਾਰਤ ਜਿਹੜਾ ਹੈ ਉਹ ਇੱਕ ਹਿੰਦੂ ਰਾਸ਼ਟਰ ਹੈ ਤੇ ਇਸ ਦੇ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਨੇ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੁਣ ਵਿਰੋਧ ਹੋ ਰਿਹਾ, ਜਿਹਨੂੰ ਸਾਰੇ ਨੂੰ ਜੋੜ ਕੇ ਦੇਖਿਆ ਜਾਵੇ, ਵਿਰੋਧ ਪ੍ਰਦਰਸ਼ਨਾਂ ਨੂੰ ਸਾਰੇ ਨੂੰ ਓਵਰਆਲ, ਤਾਂ ਇਹ ਵਿਰੋਧ ਪ੍ਰਦਰਸ਼ਨ ਜਿਹੜੇ ਹੋ ਰਹੇ ਆ ਇਸ ਵਕਤ, ਉਹਦਾ ਜਿਹੜਾ ਰੁਝਾਨ ਹੈ ਇੱਕ ਚੰਗਾ ਰੁਝਾਨ ਹੈ। ਪਰ ਕੀ ਸਮਝਦੇ ਹੋ ਕਿ ਜਿਹੜੀ ਇਹ ਹਿੰਦੂਤਵਾ ਦਾ ਰਾਈਜ਼ ਹੈ, ਜਾਂ ਜਿਸ ਲੈਵਲ ਤੱਕ ਉਹਨਾਂ ਦੀਆਂ ਨੀਤੀਆਂ, ਜਿਸ ਅੰਦਰ ਤੱਕ ਐਡਮਿਨਿਸਟ੍ਰੇਸ਼ਨ 'ਚ ਹੋਵੇ, ਜੁਡੀਸ਼ਰੀ ਦੇ ਵਿੱਚ ਹੋਵੇ, ਮੀਡੀਆ ਦੇ ਵਿੱਚ ਹੋਵੇ, ਜਿਸ ਹਿਸਾਬ ਨਾਲ ਉਹਨਾਂ ਦਾ ਕੰਟਰੋਲ ਹੋ ਚੁੱਕਾ, ਕੀ ਸਮਝਦੇ ਹੋ ਕਿ ਇਸ ਨੂੰ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕੋਈ ਫਰਕ ਪੈਂਦਾ ਨਜ਼ਰ ਆਉਂਦਾ? ਜ਼ਰੂਰ ਪੈਂਦਾ ਜੀ, ਕਿਉਂ ਨਹੀਂ ਪੈਂਦਾ, ਬਹੁਤ ਫਰਕ ਨਜ਼ਰ ਪੈਂਦਾ ਜੀ। ਲੋਕਾਂ ਨੇ ਮਤਲਬ ਮੈਨੂੰ ਲੱਗਦਾ ਕਿ ਜਿਹੜੇ ਵਿਰੋਧ ਹੋ ਰਿਹਾ ਹੈਗਾ ਹੈ ਪੰਜਾਬ ਚੋਂ, ਚਾਹੇ ਅਕਾਲ ਤਖਤ ਦੇ ਨਵੇਂ ਜਥੇਦਾਰ ਹੋਰਾਂ ਨੇ ਬੜਾ ਸਪਸ਼ਟ ਕਿਹਾ ਕਿ ਹਮ ਹਿੰਦੂ ਨਹੀਂ ਜਿਹੜੀ ਹੈਗੀ ਹੈ ਨਾ, ਕਿ ਅਸੀਂ ਮਤਲਬ ਇਹ ਬਿਆਨ ਹੈ ਖਤਰਨਾਕ ਹੈ। ਹਾਲਾਂਕਿ ਅਕਾਲ ਤਖਤ ਉਸ ਤਰ੍ਹਾਂ ਜਥੇਦਾਰ ਸਾਹਿਬ ਉਸ ਤਰ੍ਹਾਂ ਆਜ਼ਾਦ ਨਹੀਂ ਲੱਗਦੇ ਜਿਸ ਤਰ੍ਹਾਂ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਹੋਣਾ ਚਾਹੀਦਾ ਹੈਗਾ। ਅਸੀਂ ਉਹਦਾ ਵੈਲਕਮ ਕੀਤਾ ਸੀਗਾ ਕਿ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਹਾਈਐਸਟ ਸੀਟ, ਟੈਂਪੋਰਲ ਸੀਟ ਹੈਗੀ ਉੱਥੋਂ ਇਹ ਬਿਆਨ ਆਉਂਦਾ ਹੈਗਾ, ਤਾਂ ਇਹਦਾ ਮੀਨਿੰਗ ਹੈ ਇੰਡੀਆ ਵਾਸਤੇ ਵੀ ਤੇ ਪੰਜਾਬ ਵਾਸਤੇ ਵੀ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਥਾਵਾਂ ਤੋਂ, ਚਲੋ ਚਾਹੇ ਸਿਆਸੀ ਮਜਬੂਰੀ ਹੈਗੀ ਹੈ, ਜੋ ਇੱਕ ਵਿਰੋਧ ਹੋ ਰਿਹਾ NCR, NRC ਤੇ ਪਾਪੂਲੇਸ਼ਨ ਰਜਿਸਟਰ, NPR ਤੇ CAA ਦਾ, ਉਹ 10-11 ਵਜੇ ਰਾਜ ਸਰਕਾਰਾਂ ਨੇ ਉਹ ਕਰਦੀਆਂ ਪਈਆਂ ਨੇ। ਔਰ ਉਹ ਮਤਲਬ ਅਸੀਂ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਕੈਪਟਨ ਸਾਹਿਬ ਨੂੰ ਕਹਿਣ ਵਾਸਤੇ ਕਿ ਤੁਸੀਂ ਪੰਜਾਬ ਅਸੈਂਬਲੀ, ਤੁਸੀਂ ਬਿਆਨ ਤਾਂ ਦਿੱਤਾ, ਅੱਜ ਦਾ ਸਵਾਗਤ ਕਰਦੇ ਹਾਂ, ਤੁਸੀਂ ਪੰਜਾਬ ਅਸੈਂਬਲੀ 'ਚ ਇਹ ਮਤਾ ਲੈ ਕੇ ਆਓ ਔਰ ਪਾਸ ਕਰੋ ਕਿ ਅਸੀਂ ਪੰਜਾਬ ਵਿੱਚ NPR, CAA ਤੇ ਅਸੀਂ NRC ਲਾਗੂ ਨਹੀਂ ਕਰਾਂਗੇ, ਜਿਵੇਂ ਕੇਰਲਾ ਗਵਰਨਮੈਂਟ ਨੇ ਕੀਤਾ ਹੈਗਾ। ਜੀ ਜੀ ਬਿਲਕੁਲ। ਤੇ ਇਹਦਾ ਅੱਜ ਤੌਰ ਤੇ ਫਰਕ ਪੈਂਦਾ ਜੀ, ਮਤਲਬ ਕਿ ਜਿਵੇਂ ਨਾ ਕਿ ਹਮ ਹਿੰਦੂ ਹੈ, ਮੈਂ ਕਹਿ ਸਕਦਾ ਕਿ ਮੈਂ ਹਿੰਦੂ ਨਹੀਂ ਹੈਗਾ, ਚਲੋ ਗੱਲ ਕਰੋ ਤੁਸੀਂ। ਜੀ ਬਿਲਕੁਲ। ਡਾਕਟਰ ਗਾਂਧੀ, ਉਮੀਦ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਹੈ, ਇਹਦੇ ਜਿਹੜੇ ਪੋਜ਼ਿਟਿਵ ਸਿੱਟੇ ਹੈਗੇ ਆ, ਨਤੀਜੇ ਹੈਗੇ ਆ, ਉਹ ਸਾਨੂੰ ਜ਼ਰੂਰ ਆਉਂਦੇ ਦਿਖਣ। ਸਮਾਂ ਨਹੀਂ ਇਜਾਜ਼ਤ ਦਿੰਦਾ, ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
ਵਿਊਅਰਸ ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ, ਜਿਹੜੇ ਕਿ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਨੇ, ਇਸ ਸਾਰੇ ਇਸ਼ੂ ਦੇ ਉੱਤੇ ਹਿੰਦੂਤਵਾ ਦੇ ਰਾਈਜ਼ ਬਾਰੇ, ਪਿਛੋਕੜ ਬਾਰੇ ਤੇ ਵਿਸ਼ੇਸ਼ ਕਰਕੇ ਜਿਹੜੀ ਪੰਜਾਬ ਦੇ ਵਿੱਚੋਂ ਆਵਾਜ਼ ਵਿਰੋਧੀ ਸੁਰ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਉਸ ਹਿਸਾਬ ਨਾਲ ਉਸ ਲੈਵਲ ਤੇ ਨਹੀਂ ਉੱਠ ਰਹੀ ਜਿਵੇਂ ਉੱਠਣੀ ਚਾਹੀਦੀ ਹੈ। ਇਸ ਇਸ਼ੂ ਦੇ ਉੱਤੇ ਜਿਹੜੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।